ਵਧਾਵਾ ਸਿੰਘ ਸਾਡਾ ਮਰਬੇ ਵਾਲਾ। ਤੁਹਾਡੇ ਮਰਬੇ ਵਾਲਾ? ਹਾਂਜੀ। ਅੱਛਾ। ਦੋ ਦੇ ਮੁੰਡੇ, ਇੱਕ ਕਹਿਲ ਸਿੰਘ, ਅੱਛਾ। ਇੱਕ ਟਹਿਲ ਸਿੰਘ, ਦੋ ਭਰਾ। ਇਹ ਕੜਿਆਲ ਇਲਾਂ ਵਾਲੀ ਦੇ ਆਹੋ, ਸਨ? ਉਹ ਵੀ ਜੋੜੇ ਤੇ ਅਸੀਂ ਵੀ ਜੋੜੇ। ਵਾਹ। ਉਸੇ ਮਰਬੇ ਚ ਅਸੀਂ ਜੋੜੇ ਆਏ ਹਾਂ। ਅੱਛਾ, ਇੱਥੇ ਤੁਸੀਂ ਬੈਠੇ ਹੋ ਆ ਕੇ? ਆਹੋ। ਹਰੀ ਸਿੰਘ ਹਾਂ ਤੇ ਸੋਖੀ ਸਿੰਘ। ਸ਼ੇਖੂਪੁਰਾ ਸੀ ਲੰਘੇ, ਮਕਾਨ ਸੜੇ ਹੋਏ ਸ਼ੇਖੂਪੁਰੇ ਦੇ। ਸ਼ੇਖੂਪੁਰੇ ਦੇ ਕੋਈ ਬਚੇ ਹੋਏ, ਉਹ ਸਿੱਖ ਸੜੇ, ਉਹ ਕਾਨਾਂ ਦੇ ਨਾਲ ਹੀ ਲੱਗੇ ਸਿੱਖ ਹੈਗੇ ਸੀ ਹਲੇ? ਮਰੇ ਹੋਏ ਲੱਗੇ ਸੀ? ਸੜੇ। ਓਏ ਹੋਏ ਹੋਏ। ਆਪ ਹੀ ਛਾੜ ਕੇ ਖੜੇ ਕੀ ਬਣੇ, ਵਡੇਰੇ ਵਡੇਰੇ। ਅੱਛਾ। ਛਾੜ ਕੇ। ਬੜਾ ਜ਼ੁਲਮ ਵੇਖਿਆ ਤੁਸੀਂ? ਇੱਕ ਕਰਮਚੰਦ ਦਾ ਜੀ, ਇੱਕ ਲਛਮਣ ਹੈ। ਅੱਛਾ, ਇਹ ਕਿਹੜੇ ਪਿੰਡ ਦੇ ਸਨ? ਰਮਦਾਸ ਦੇ। ਅੱਛਾ। ਇੱਕ ਨਸੋਕਿਆਂ ਦਾ, ਜਿਹਨਾਂ ਦੁਕਾਨਾਂ ਪਾਈਆਂ। ਜਿਹਨੂੰ ਨਾਥ ਹੈ ਉਹ ਵੀ ਰਮਦਾਸ ਦਾ। ਅੱਛਾ। ਇੱਕ ਬਾਹਮਣੀ ਵਾਲਾ। ਨੂੰ ਆਡਰ ਨਹੀਂ ਸੀ ਆਉਣ ਦਾ, ਇੱਧਰ ਉਧਰ ਨਹੀਂ ਜਾ ਸਕਦੇ। ਅੱਛਾ। ਉਧਰ ਦੇ ਇੱਧਰ ਨਹੀਂ ਸੀ ਆ ਸਕਦੇ। ਅੱਛਾ। ਸਾਡੀ ਇੱਕ ਬਹਿ ਗਿਆ ਧੱਕੇ ਨਾਲ ਬੇੜੀ ਚ। ਅੱਛਾ। ਸਾਬੂ ਦੀ ਚ। ਅੱਛਾ। ਉਹਨੇ ਆਖਿਆ ਯਾਰ ਤੁਹਾਨੂੰ ਆਡਰ ਨਹੀਂ। ਉਹ ਵੇਖ ਰਿਹਾ, ਉਹ ਸਾਬੂ ਪੂਰਿਆਂ ਦੇ ਨਾਲ ਸੀ। ਅੱਛਾ। ਹਾਂ, ਬਨਵਾਸ ਸੀ। ਉਹ ਤਲਵਾਰ ਸੀ ਬੇੜੀ ਚ, ਉਹਨੇ ਖਿੱਚ ਕੇ ਮੈਨੂੰ ਮਾਰੀ। ਆ ਪਈਓ ਸੀ ਉਹ ਸਾਈ ਦੇ? ਸਾਈ ਦੇ। ਅੱਛਾ। ਆ ਜਿਹੜਾ ਸੀ ਕੰਨਾਂ ਦਾ ਜਜ਼ਬਾ ਅੰਜ ਪੈ ਗਿਆ। ਅੱਖਾਂ ਨਾਲ ਵੀਰੋ ਕੇ ਪਿੰਡ ਸੀ, ਉੱਥੋਂ ਦਾ ਮਲਾਹ ਸੀ। ਅੱਛਾ। ਸ਼ਹਾਬਦੀਨ। ਸ਼ਹਾਬਦੀਨ? ਹਾਂਜੀ। ਕਹਿੰਦੇ ਬੜਾ ਮਸ਼ਹੂਰ ਮਲਾਹ ਸੀ ਉਹ। ਬੱਲੇ ਬੱਲੇ ਬੱਲੇ। ਬੜਾ ਰੁਪਈਆ ਛਾਪਿਆ ਉਹਨੇ। ਲੁੱਟਾਂ ਵੀ ਬੜੀਆਂ ਕੀਤੀਆਂ। ਪਾਕਿਸਤਾਨ ਬਣਿਆ ਉਦੋਂ ਪਹਿਲੋਂ ਸਾਡੇ ਪਿੰਡ ਜਲਸਾ ਹੋਇਆ। ਕੈਦ ਆਜ਼ਮ ਦਾ ਜਲਸਾ ਹੋਇਆ? ਕੈਦ ਆਜ਼ਮ ਦਾ ਜਲਸਾ ਤੁਸੀਂ ਵੇਖਿਆ? ਕੈਦ ਆਜ਼ਮ ਮੈਂ ਵੇਖਿਆ। ਕੈਦ ਆਜ਼ਮ ਸਪੀਕਰ ਅੱਗੇ ਖਲੋਤਾ। ਅੱਛਾ। ਤੇ ਜਵਾਨ ਬੜਾ ਹੈ। ਅਸਲਾਮੁਅਲੈਕਮ ਜੀ, ਸਤਿ ਸ੍ਰੀ ਅਕਾਲ, ਆਦਾਬ ਦੋਸਤੋ ਸਭ ਦਾ। ਪੰਜਾਬ ਦੀ ਟੀਮ ਚੱਕ ਇਲਾਂ ਵਾਲੀ ਕੜਿਆਲ ਦੇ ਵਿੱਚ ਬੈਠੇ ਆ ਤੇ ਜਿਹੜਾ ਜ਼ਿਲ੍ਹਾ ਸ਼ੇਖੂਪੁਰਾ ਹੈ। ਅੱਜ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ, ਅੰਮ੍ਰਿਤਸਰ ਦੇ ਬਜ਼ੁਰਗ ਨੇ, ਤੇ ਅੱਜ ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੀਆਂ ਦੁੱਖ ਤਕਲੀਫਾਂ ਦੇਖੀਆਂ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਹਾਂ। ਅਸਲਾਮੁਅਲੈਕਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਸ਼ੁਕਰ ਅੱਲਾਹ ਦਾ, ਕਰਮ ਹੈ ਮਾਲਕ ਦਾ। ਕੀ ਨਾਮ ਹੈ ਆਪਣਾ? ਮੁਹੰਮਦ ਹਸਨ। ਮੁਹੰਮਦ ਹਸਨ। ਤੁਹਾਡੇ ਵਾਲਦ ਦਾ? ਗੁਲਾਮ ਅਹਿਮਦ। ਤੇ ਦਾਦੇ ਦਾ? ਕਰਮਦਾਸ। ਕਰਮਦਾਸ। ਕਿਹੜੀ ਬਰਾਦਰੀ ਆਪਣੀ? ਗਿੱਲ ਸਾਹਿਬ। ਅੱਛਾ, ਗਿੱਲ ਕਹਿੰਦੇ ਨੇ? ਆਹੋ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਤਾਲਪੁਰ। ਤਾਲਪੁਰ? ਹਾਂਜੀ। ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਲਸੋਖੀ, ਸੰਗੋਖੀ, ਜੱਟਾ, ਪਛੀਆ, ਮਹਿਮਦ। ਅੱਛਾ। ਮਦਨਾਲਾ। ਹੈ ਤੇ ਸ਼ਹਿਰ ਕਿਹੜੇ ਸੀ? ਰਮਦਾਸ। ਅੱਛਾ। ਥਾਣਾ ਸੀ, ਸਟੇਸ਼ਨ ਵੀ ਸੀ। ਅੱਛਾ। ਹੈ ਵਾਹ ਜੀ ਵਾਹ। ਤੇ ਤਹਿਸੀਲ ਕਿਹੜੀ ਸੀ ਇਹਦੀ? ਤਹਿਸੀਲ ਸ਼ੇਖੂਪੁਰਾ ਇੱਕੋ ਹੀ ਸੀ। ਨਹੀਂ ਉੱਥੇ ਅੰਮ੍ਰਿਤਸਰ। ਅਜਨਾਲਾ। ਅਜਨਾਲਾ ਤਹਿਸੀਲ ਸੀ? ਹਾਂਜੀ। ਤੇ ਜ਼ਿਲ੍ਹਾ ਅੰਮ੍ਰਿਤਸਰ ਸੀ? ਹਾਂਜੀ। ਸਹੀ ਹੋ ਗਿਆ। ਇੱਕ ਤਹਿਸੀਲ ਸੀ ਤਰਨਤਾਰਨ। ਅੱਛਾ ਅੱਛਾ। ਦੋ ਤਹਿਸੀਲਾਂ ਸਨ। ਅੱਛਾ। ਹਾਂ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਤੁਹਾਡਾ? ਸਾਡਾ 3 ਘਰ। ਸਿਰਫ ਜੱਕਾਂ ਦੇ 3 ਹੀ ਹੁੰਦੇ ਨੇ। ਕਿਉਂ 3 ਕਿਉਂ ਸਨ? ਸ਼ੁਰੂ ਤੋਂ ਚਾਚਾ ਸਾਡਾ 10 ਨੰਬਰ ਚ ਸੀ, 10 ਨੰਬਰ ਜਾ। ਅੱਛਾ, ਬਦਮਾਸ਼ ਸੀ? ਆਹੋ। ਕੀ ਨਾਂ ਸੀ ਚਾਚੇ ਦਾ? ਫਜ਼ਲ ਮੁਹੰਮਦ। ਅੱਛਾ, ਫਜ਼ਲ ਮੁਹੰਮਦ। ਹਾਂ। ਅੱਛਾ। ਬਾਪ ਗੁਲਾਮ ਕਰਮਦਾਸ। ਅੱਛਾ।
ਅੱਗੋਂ ਮਈਆਂ ਤੇ ਛੀਆਂ ਹੂੰ ਮੰਦਾ ਤੇ ਬਲੰਦਾ ਅੱਛਾ ਪਿਛਲੇ ਅੱਛਾ ਬਾਬਾ ਜੀ ਤੁਹਾਡਾ ਜਿਹੜਾ ਪਿੰਡ ਸੀ ਹਾਂ ਘਰ ਫਿਰ ਡੇਰਾ ਹੀ ਹੋਣਾ ਉਹ ਪਿੰਡ ਕਾਹਦਾ ਉਹ ਬੜਾ ਪਿੰਡ ਸੀ ਹੈ ਉੱਥੇ ਜਲਸਾ ਹੋਇਆ ਕਿੱਥੇ ਸਾਡੇ ਪਿੰਡ ਕਿਹਦਾ ਜਲਸਾ ਹੋਇਆ 12 ਪਿੰਡਾਂ ਦੇ ਵਿੱਚ ਘਰ ਸੀ ਸਾਡਾ ਪਿੰਡ ਅੱਛਾ ਤੇ ਗਰਾਊਂਡ ਸੀ ਬੜਾ ਤਗੜਾ ਅੱਛਾ ਪਿੱਪਲ ਸੀ ਬੜਾ ਤਗੜਾ ਹੂੰ ਦੁਆਲੇ ਬਾਗ ਬਾਗ ਕਾਹਦਾ ਸੀ ਉਹ ਜੰਤ ਸੀ ਅੰਬਾਂ ਦਾ ਅੱਛਾ ਅੰਬਾਂ ਦਾ ਮਰੂਦਾਂ ਦਾ ਵਾਹ ਹੈ ਖਾਲਸਾ ਹੂੰ ਸਭ ਕੁਝ ਹੀ ਸੀ ਸਹੀ ਹੋ ਗਿਆ ਹਾਂ ਤੁਹਾਡੇ ਪਿੰਡ ਦੇ ਨੰਬਰਦਾਰ ਕਿੰਨੇ ਸੀ ਨੰਬਰਦਾਰ ਹਾਂ ਸਾਡਾ ਦਾਦਾ ਸੀ ਅੱਛਾ ਦਾਦਾ ਨੰਬਰਦਾਰ ਸੀ ਹਾਂਜੀ ਅੱਛਾ ਉਹ ਜਫੇਰੇ ਦੀਆਂ ਪਿੰਡਾਂ ਦਾ ਵੀ ਨੰਬਰਦਾਰ ਸੀ ਅੱਛਾ ਆਹੋ ਅੱਛਾ ਤੁਸੀਂ ਆਪਣੀ ਜ਼ਮੀਨ 'ਤੇ ਬੈਠੇ ਸੀ ਅੱਲਾ ਦਾ ਕਰਮ ਸੀ ਹਾਂਜੀ ਹੂੰ 12 ਕਿੱਲੇ ਅੱਛਾ 12 ਕਿੱਲੇ ਸੀ ਹਾਂਜੀ ਖੂਹ ਲੱਗੇ ਹੁੰਦੇ ਸੀ ਕਿ ਨਹਿਰੀ ਪਾਣੀ ਲੱਗਦਾ ਸੀ ਉਧਰ ਖੂਹ ਸਾਈ ਹੂੰ ਯਾਰ ਹੁਣ ਪਈ ਹੈ ਅੱਛਾ ਆਹੋ ਅੱਛਾ ਬਾਬਾ ਜੀ ਇਹ ਦੱਸੋ ਤੁਹਾਡੇ ਪਿੰਡ ਦੇ ਵਿੱਚ ਮਸਜਿਦ ਹੈ ਸੀ ਉੱਥੇ ਹਾਂ ਨਹੀਂ ਥੜਾ ਸੀ ਕੱਚਾ ਪਿੱਪਲ ਦੇ ਥੱਲੇ ਅੱਛਾ ਥੜਾ ਬਣਾਇਆ ਸੀ ਆਹੋ ਮੈਂ ਕਿਉਂ ਝੂਠ ਮਾਰਾਂ ਵਾਹ ਜੀ ਵਾਹ ਅੱਛਾ ਤੇ ਤੁਹਾਡੇ ਆਲੇ ਦੁਆਲੇ ਪਿੰਡਾਂ 'ਚ ਸਿੱਖ ਵੀ ਰਹਿੰਦੇ ਹੋਣੇ ਨੇ ਇਹ 12 ਪਿੰਡ ਸਨ ਇਹਨਾਂ ਸਿੱਖ ਵਿਰਲਾ ਸੀ ਅੱਛਾ ਆਹ ਸਾਰੇ ਮੁਸਲਮਾਨਾਂ ਦੇ ਪਿੰਡ ਸਨ ਆਹੋ ਵਿੱਚ ਕੋਈ ਦੁਕਾਨਾਂ ਹੈ ਅੱਛਾ ਉਹ ਇੱਕ ਕਰਮ ਚੰਦ ਸੀ ਹੂੰ ਹਾਂ ਇੱਕ ਲਛਮਣ ਹੈ ਅੱਛਾ ਇਹ ਕਿਹੜੇ ਪਿੰਡ ਦੇ ਸਨ ਅਰਮਦਾਸ ਦੇ ਅੱਛਾ ਇੱਕ ਨਸੋਕਿਆਂ ਦਾ ਜਿਹਨਾਂ ਦੁਕਾਨਾਂ ਪਾਈਆਂ ਹਾਂ ਦਿਨੋਂ ਨਾਥ ਹੈ ਉਹ ਵੀ ਰਮਦਾਸ ਦਾ ਅੱਛਾ ਇੱਕ ਬਾਹਮਣੀ ਵਾਲਾ ਹੂੰ ਵਾਹ ਜੀ ਵਾਹ ਤੁਹਾਨੂੰ ਇਹਦਾ ਮਤਲਬ ਅੱਜ ਵੀ ਯਾਦ ਆ ਸਾਰਾ ਤਾਂ ਬੱਚੇ ਹੋਣੇ 10 12 ਸਾਲ ਦੇ 12 ਕਿੱਥੇ ਹੋਏ ਸਨ ਹਾਂ ਅਜੇ 11ਵੇਂ ਚ ਬੜੇ ਸਾਂ ਅੱਛਾ 11ਵੇਂ 'ਚ ਬੜੇ ਸੀ ਆਹੋ ਤੁਸੀਂ ਪੜ੍ਹਦੇ ਵੀ ਰਹੇ ਹੋ ਉਧਰ ਹਾਂ ਨਹੀਂ ਮੈਂ ਨਹੀਂ ਕਿਤੇ ਪੜਿਆ ਤੇ ਸਕੂਲ ਕਿੱਥੇ ਹੁੰਦਾ ਪਿੰਡਾਂ ਵਿੱਚ ਸਕੂਲ ਉੱਥੇ ਹੂੰ ਕਮਾਲਪੁਰ ਅੱਛਾ ਕਮਾਲਪੁਰ ਹਾਂਜੀ ਪੜਨ ਜਾਂਦੇ ਸੀ ਰਮਦਾਸ ਵੀ ਸੀ ਬੱਚੇ ਪੜਨ ਜਾਂਦੇ ਰਹੇ ਨੇ ਹਾਂਜੀ ਮੇਰਾ ਭਰਾ ਜਾਂਦਾ ਰਿਹਾ ਅੱਛਾ ਕੀ ਨਾਂ ਸੀ ਭਰਾ ਦਾ ਤੁਹਾਡੇ ਦਾ ਜੀਰ ਮੰਗਦਾ ਅੱਛਾ ਉਹ ਵੱਡੇ ਸੀ ਤੁਹਾਡੇ ਤੋਂ ਅਸੀਂ ਜੋੜੇ ਸਾਂ ਅੱਛਾ ਜੋੜੇ ਸੀ ਹਾਂਜੀ ਸਹੀ ਹੋ ਗਿਆ ਅੱਛਾ ਬਾਬਾ ਜੀ ਇਹ ਦੱਸੋ ਆਲੇ ਦੁਆਲੇ ਕੋਈ ਮੇਲਾ ਲੱਗਦਾ ਸੀ ਮੇਲਾ ਬੜਾ ਸ਼ਾਹਬੀਬ ਮੇਲਾ ਸ਼ਾਹ ਸ਼ਾਹਬੀਬ ਸ਼ਾਹ ਹਬੀਬ ਸ਼ਾਹਬੀਬ ਦਾਨਾ ਕਿਹੜੇ ਪਿੰਡ ਲੱਗਦਾ ਸੀ ਤੇਰਾ ਭਰਿਆ ਰਹੇ ਖਜ਼ਾਨਾ ਓਏ ਰਮਦਾਸ ਦੇ ਨਾਲ ਸੀ ਹੂੰ ਲੱਗਦਾ ਅੱਛਾ ਉਹ ਸ਼ਹਿਰ ਵੀ ਤੇ ਥਾਣਾ ਵੀ ਸੀ ਅੱਛਾ ਤੇ ਸਟੇਸ਼ਨ ਵੀ ਸੀ ਵਾਹ ਮਹੀਨਾ ਰਹਿੰਦਾ ਸੀ ਮੇਲਾ ਮਹੀਨਾ ਹਰ ਮੁਲਕ ਦਾ ਉੱਥੇ ਬੰਦਾ ਵਾਹ ਜੀ ਵਾਹ ਉਹ ਰਲ ਵਾਸਦੇ ਸਨ ਤੂੰ ਮੇਰੇ ਕੋਲ ਲੈ ਲਾ ਅੱਛਾ ਹੂੰ ਹਿੰਦੂ ਤੂੰ ਮੁਸਲਮਾਨਾਂ ਕੋਲ ਲੈ ਲਾ ਅੱਛਾ ਮੇਲਾ ਜੂ ਸੀ ਉਹਨਾਂ ਦਾ ਉਹ ਸੌ ਜਾਣਾ ਹੂੰ ਲੋਕਾਂ ਛਾਬੜੀਆਂ ਲੈ ਜਾਣੀਆਂ ਅੱਛਾ ਆ ਮਠਿਆਈ ਦੀਆਂ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਇਹ ਆਪਸ 'ਚ ਉਧਰ ਹਾਂ ਨਹੀਂ ਮੇਲੇ 'ਚ ਹਾਂ ਮੇਲੇ 'ਚ ਕੋਈ ਨਹੀਂ ਹੋਇਆ ਅੱਛਾ ਹਾਂ। ਇਹ ਬਜ਼ੁਰਗਾਂ ਦੀ ਤਫੈਲ ਸੀ ਹੂੰ ਹੈ ਘੋਲ ਕਬੱਡੀ ਹੁੰਦੀ ਸੀ ਬੱਲੇ ਹੂੰ ਧੂਏ ਅੱਛਾ ਉੱਥੇ ਧੂਏ ਸੁੱਖਦੇ ਸਨ ਲੋਕ ਅੱਛਾ ਧੂਣੀ ਧੂਏ ਪਾਉਂਦੇ ਸੀ ਹੂੰ ਆ ਗੋਏ ਪਾਥੀਆਂ ਅੱਛਾ ਪੰਜ ਧੂਏ ਪਾਵਾਂਗਾ ਮੇਰੇ ਸੁੱਖ ਨਾ ਹੋ ਜਾ ਪੂਰੀ ਅੱਛਾ ਕੋਈ 10 ਪਾਵੇ ਕੋਈ 12 ਪਾਵੇ ਹਾਂ ਉਹ ਕਣਕ ਉਹ ਜੱਟ ਇੱਕ ਹਾਂ ਉਹਦਾ ਕਣਕ ਸਾੜ ਦਿੰਦੇ ਨੇ ਅੱਛਾ ਉਹਨੇ ਧੂਏ ਬੰਦ ਕਰਾ ਦਿੱਤੇ ਅੱਛਾ ਕੋਈ ਪੈਲੀ ਹੋਣੀ ਹੈ ਲੱਗ ਕਣਕ ਨੂੰ ਅੱਗ ਲੱਗ ਜਾਂਦੀ ਸੀ ਹੈ ਅੱਗ ਲੱਗ ਜਾਂਦੀ ਸੀ ਕਣਕ ਨੂੰ ਉਹਦਾ ਹੀ ਸੜ ਜਾਂਦੇ ਨੇ ਬਾਲੇ ਅੱਛਾ ਅਜੋਗਦੇ ਸੀ ਨਾ ਹਾਂ ਉਹਨੇ ਬੰਦ ਕਰ ਦਿੱਤੇ ਕਣਕ ਬੜੀ ਹੋਈ ਯਾਰ ਹੂੰ ਉਹ ਜੱਟ ਜਾਂਦੇ ਨੇ ਬੰਨੇ ਤੇ ਉਹਨੇ ਸੱਚਾ ਮਲਿਆ ਅੱਛਾ ਬਗਾੜ ਨਿਕਲਿਆ ਅੱਛਾ ਬਗਾੜ ਜਿੰਨੇ ਸਾਨੂੰ ਧੂਏ ਨੇ ਡੱਕੇ ਸਨ ਹੂੰ ਉਹ ਬਗਾੜ ਹੀ ਹੋ ਗਈ ਅੱਛਾ ਸਾਰੀਆਂ ਐਵੇਂ ਜ਼ਾਇਆ ਹੋ ਗਈ ਬਗਾੜ ਹੀ ਹੋ ਗਈ
ਫਿਰ ਦੁਬਾਰਾ ਅੱਗ ਬਾਲੀ ਹੋਣੀ ਉਹਨੇ। ਦੂਜੇ ਸਾਲ ਹੀ ਵੀ ਹੋਣਾ ਸੀ। ਹਾਂ। ਉਹਨੇ ਮਾਫੀਆਂ ਮੰਗੀਆਂ, ਹਾਏ। ਦੇਗਾ ਪਕਾ ਪਕਾ ਆਂਦੀਆਂ। ਹੂੰ। ਹਾਂ, ਅਗਲੇ ਸਾਲ ਉਹਨੇ ਡਕੇ ਨਹੀਂ। ਅੱਛਾ। ਫਿਰ ਧੂਏ ਲਾ ਦਿੱਤੇ। ਵਾਹ ਜੀ ਵਾਹ। ਫਿਰ ਕਣਕ ਹੋਈ ਬੜੀ। ਹਾਂ। ਤੁਸੀਂ ਦਰਬਾਰ 'ਚ ਜਾਂਦੇ ਹੁੰਦੇ ਸੀ? ਹਾਂਜੀ, ਰੋਜ਼ ਹੀ। ਅੱਛਾ, ਰੋਜ਼ ਹੀ ਜਾਂਦੇ ਸੀ? ਪੱਠੇ ਸੁਬਹ ਬਣਾ ਲੈਣੇ, ਹਾਂ। ਕੰਮ ਧੰਦਾ ਕਰ ਲੈਣਾ, ਅੱਛਾ। ਸਾਰਿਆਂ ਤੁਰ ਪੈਣਾ। ਵਾਹ ਜੀ ਵਾਹ। ਹਾਂ। ਮਾਲ ਡੰਗਰ ਆਪਣਾ ਡੇਰਿਆਂ ਤੇ ਰੱਖਿਆ ਹੁੰਦਾ ਸੀ? ਉਹ ਨੇੜੇ ਹੀ ਸੀ ਯਾਰ, 700 ਮੇਲਾ। ਅੱਛਾ। ਹਾਂ। ਨਹੀਂ, ਮਾਲ ਡੰਗਰ ਜਿਹੜਾ ਸੀ ਡੇਰੇ ਉੱਤੇ ਰੱਖਿਆ ਸੀ? ਅੱਛਾ। ਹਾਂ। ਮਾਲ ਘਰਾਂ 'ਚ ਹੀ ਹੁੰਦਾ, ਵੇਲੀਆਂ ਹਨ। ਅੱਛਾ, ਵੇਲੀਆਂ ਸੀ। ਆਹੋ। ਤੁਹਾਡੇ ਪਿੰਡ ਕੋਈ ਦੁਕਾਨ ਵੀ ਹੈਗੀ ਸੀ ਕਿਸੇ ਸਿੱਖ ਦੀ ਜਾਂ ਹਿੰਦੂ ਦੀ? ਕਰਮ ਚੰਦ। ਅੱਛਾ, ਕਰਮਚੰਦ ਦੀ ਸੀ। ਆਹੋ, ਮਿਸ ਹੋ ਗਈ ਸੀ ਉਹ। ਅੱਛਾ। 700 ਲੱਗ ਗਏ ਸੀ। ਉੱਥੋਂ ਦਾ ਸੀ? ਹੈਂ? ਕਿਹੜੇ ਪਿੰਡ ਦਾ ਸੀ? ਨਸੋ ਕੇ। ਨਸੋ ਕੇ। ਆਹੋ। ਅੱਛਾ। ਕਣਕ ਬੜੀ ਹੋਈ ਫਿਰ, ਬੜੀ। ਵਾਹ ਜੀ ਵਾਹ। ਜਦੋਂ ਪਾਕਿਸਤਾਨ ਬਣਿਆ ਉਦੋਂ ਪਹਿਲੋਂ ਸਾਡੇ ਪਿੰਡ ਜਲਸਾ ਹੋਇਆ। ਕਾਇਦੇ ਆਜ਼ਮ ਦਾ ਜਲਸਾ ਹੋਇਆ? ਕਾਇਦੇ ਆਜ਼ਮ ਦਾ ਜਲਸਾ। ਤੁਸੀਂ ਵੇਖਿਆ ਕਾਇਦੇ ਆਜ਼ਮ ਮੈਂ ਨੂੰ? ਵੇਖਿਆ ਕਾਇਦੇ ਆਜ਼ਮ, ਸਪੀਕਰ ਅੱਗੇ ਖਲੋਤਾ। ਅੱਛਾ। ਤੇ ਜਵਾਨ ਬੜਾ ਹੈ। ਹਾਂ। ਬੜਾ ਕੱਦ ਸ਼ਾਇਦ ਲੰਬਾ ਸੀ? ਬੱਲੇ। ਅੱਛਾ। ਸੋਹਣਾ ਜਵਾਨ। ਵਾਹ ਜੀ ਵਾਹ। ਭੈਣ ਭਰਾਈ ਜਵਾਨ ਬੜੇ। ਅੱਛਾ। ਜਲਸਾ ਜਦੋਂ ਹੋਇਆ, ਹਾਂਜੀ, ਉਹਦੇ ਆਲੇ ਦੁਆਲੇ ਪਿੰਡਾਂ 'ਚ ਸ਼ਹਿਰਾਂ ਦੇ ਵੀ ਲੋਕ ਆਏ ਹੋਣੇ ਨੇ ਉੱਥੇ? ਸ਼ਾਹ ਰਮਜ਼ਾਨ ਨੇੜੇ ਸੀ ਤੇ 12 ਪਿੰਡ ਸਨ ਦੁਆਲੇ। ਅੱਛਾ। ਉਹ ਸਾਰੇ ਹੀ ਆਏ ਸਨ। ਕਿੰਨੀ ਦੇਰ ਰਹੇ ਕਾਇਦੇ ਆਜ਼ਮ ਉੱਥੇ? ਹੈਂ? ਕਾਇਦੇ ਆਜ਼ਮ ਕਿੰਨੀ ਦੇਰ ਰਹੇ? ਜਿੰਨਾ ਚਿਰ ਜਲਸਾ ਰਿਹਾ। ਅੱਛਾ। ਹਾਂ। ਇੰਤਜ਼ਾਮ ਸਾਰਾ ਤੁਹਾਡੇ ਪਿੰਡ ਵਾਲਿਆਂ ਨੇ ਕੀਤਾ ਸੀ? ਇੰਤਜ਼ਾਮ ਸਾਰਿਆਂ ਹੀ ਕੀਤਾ ਸੀ ਮੁਸਲਮਾਨਾਂ। ਅੱਛਾ। ਅਸੀਂ ਤਾਂ 3 ਘਰ ਸਾਂ। ਹਾਂ। ਸਾਨੂੰ ਜ਼ਿਆਦਾ ਬਹੁਤਾ ਪੈ ਗਿਆ। ਅੱਛਾ, ਤਕਰੀਰ ਸੁਣੀ ਸੀ? ਹਾਂਜੀ। ਕੀ ਕਿਹਾ ਸੀ ਕਾਇਦੇ ਆਜ਼ਮ ਨੇ? ਹਾਂ। ਕਾਇਦੇ ਆਜ਼ਮ ਨੇ ਉਸ ਵੇਲੇ ਕੀ ਕਿਹਾ ਸੀ ਆਵਾਮ ਨੂੰ? ਉਹਨਾਂ ਬਾਹਰ ਨਸੀਹਤ ਹੀ ਕੀਤੀ ਸੀ। ਹੈਂ? ਆਪੋ ਆਪਣਾ ਲਾਲਚ ਤਾਂ ਹੁੰਦਾ ਹੀ ਹੈ ਨਾ। ਹਾਂਜੀ। ਹਾਂ। ਉਹਨਾਂ ਮੁਸਲਮਾਨਾਂ ਦੇ ਬਾਰੇ ਕੀਤੀਆਂ। ਅੱਛਾ। ਹੈਂ? ਉਹ ਹਿੰਦੂ ਵੀ ਖਲੋਂਦੇ ਸਨ, ਨਾ ਹਿੰਦੂ ਵੀ ਕਰਦੇ ਸਨ ਬਾਰੀ ਨਾ। ਅੱਛਾ। ਆਹੋ, ਹਿੰਦੂਆਂ ਦਾ ਕਰਦੇ ਆਪੋ ਆਪਣੀ ਪਈ ਸੀ। ਸਹੀ ਹੋ ਗਿਆ। ਅੱਛਾ, ਫਿਰ ਜਲਸੇ ਤੋਂ ਕਿੰਨੇ ਦਿਨ ਬਾਅਦ ਤੁਸੀਂ ਆਪਣਾ ਪਿੰਡ ਛੱਡਿਆ? ਇੱਧਰ। ਜਦੋਂ ਉੱਥੋਂ ਉੱਜੜੇ ਹੋ? ਆਹੋ। ਉਹ ਜਲਸੇ ਤੋਂ ਕਿੰਨੇ ਦਿਨ ਬਾਅਦ? ਉਹ ਜਲਸਾ ਤਾਂ ਸਾਲ ਤੋਂ ਪਹਿਲੋਂ ਲਾਪੇ ਸਨ ਹੁਣ। ਅੱਛਾ। ਆਹੋ। ਉਹ 2-3 ਸਾਲ ਬਾਅਦ ਅਸੀਂ ਤੇ ਪਾਕਿਸਤਾਨ ਬਣਿਆ। ਜਦੋਂ ਪਾਕਿਸਤਾਨ ਬਣ ਗਿਆ, ਹਾਂ, ਤੁਹਾਨੂੰ ਪਤਾ ਲੱਗ ਗਿਆ ਪਾਕਿਸਤਾਨ ਬਣ ਗਿਆ, ਹੁਣ ਹਾਂਜੀ, ਸਾਨੂੰ ਜਾਣਾ ਪਏਗਾ। ਹਾਂ। ਤੁਹਾਡੇ ਪਿੰਡ ਉੱਤੇ ਕੋਈ ਹਮਲਾ ਹੋਇਆ ਸੀ? ਆਲੇ ਦੁਆਲੇ ਜੱਥਾ ਆਇਆ ਸੀ ਕਿ ਤੁਸੀਂ ਆਪੇ ਹੀ ਸਕੂਨ ਨਾਲ ਹੀ ਉੱਠ ਗਏ ਸੀ? ਹਮਲਾ ਪਹਿਲੋਂ ਤਾਂ ਰਮਾਨ ਚਾਹ ਰਿਹਾ। ਪਿੱਛੋਂ ਡੋਗਰੇ ਮਿਸਤਰੀ ਡੋਗਰੇ ਹਾਂਜੀ। ਉਹ ਟਰੱਕਾਂ ਤੇ ਚੜ੍ਹ ਗਏ। ਇੱਥੇ ਬੋਦੀਆਂ ਪਿੰਡ ਪਿੰਡ ਫਿਰ ਗਏ। ਮੁਸਲਮਾਨਾਂ ਦੇ ਪਿੰਡ ਪਰ ਉੱਠਿਓ ਨਾ। ਅੱਛਾ। ਉੱਠਿਓ ਨਾ, ਕੋਈ ਖਤਰਾ ਨਹੀਂ, ਕੋਈ ਲੈ ਨਹੀਂ। ਉਹਨਾਂ ਧੋਖਾ ਕਰਨਾ ਸੀ। ਮੁਸਲਮਾਨਾਂ ਸੋਚਿਆ ਇਹ ਸਾਨੂੰ ਲਊ ਨੇ। ਅੱਛਾ। ਹੈਂ? ਇਹ ਵੀ ਨਿਕਲ ਪਏ, ਚੱਲ ਪਏ। ਤੁਸੀਂ ਵੀ ਨਿਕਲ ਗਏ? ਅਸਾਂ ਤਾਂ ਫਿਰ ਹੋਣਾ ਹੀ ਸੀ। ਕਿਹੜਾ ਟਾਈਮ ਸੀ ਜਦੋਂ ਨਿਕਲੇ ਹੋ? ਅਸੀਂ ਹਾਂਜੀ। 4 ਕੁ ਦਾ ਟਾਈਮ ਸੀ। ਅੱਛਾ, ਇਹੀ ਟਾਈਮ? ਉਹ ਰਾਵੀ ਸਾਥੋਂ ਨੇੜੇ ਸੀ। ਅੱਛਾ। ਆਹੋ। ਉਹਦੇ ਪਿੰਡ ਹਜੂਮ ਦੁਨੀਆ, ਉਹ ਜ਼ਿਲ੍ਹਿਆਂ ਦੇ ਜ਼ਿਲ੍ਹੇ ਲੰਘ ਇੱਧਰ ਆਉਣੇ। ਅੱਛਾ। ਫਿਰ ਦੁਨੀਆ ਤੇ ਹੁੰਦੀ ਹੀ ਹੈ। ਉਹ ਤੁਹਾਡੇ ਪਿੰਡਾਂ ਵਿੱਚੋਂ ਲੰਘ ਕੇ ਆਏ ਨੇ ਲੋਕ? ਸਾਡਾ ਪਿੰਡ ਰਾਵੀ ਦੇ ਨੇੜੇ ਸੀ। ਇੱਧਰੋਂ ਦੂਰੋਂ ਫਿਰ ਆਏ ਜਿਹੜੇ ਸਾਡੇ ਪਿੰਡ ਦੇ ਲਾਗੋਂ ਦੀ ਪੱਤਣ ਹੁੰਦਾ ਸੀ। ਅੱਛਾ। ਇੱਕ ਵੀਰੋਗਾਂ ਦਾ ਪੱਤਣ ਸੀ, ਇੱਕ ਪੇਜੋ ਵਾਲੀ ਦਾ ਸੀ, ਇੱਕ ਡੇਰੇ ਦਾ ਸੀ। ਅੱਛਾ। ਤਿੰਨਾਂ ਦਾ ਮੈਨੂੰ ਪਤਾ। ਤੁਸੀਂ ਕਿੱਧਰੋਂ ਲੰਘੇ ਹੋ? ਅਸੀਂ ਵੀਰੋ ਕਹਿੰਦੇ ਪੱਤਣ ਤੋਂ। ਤੁਹਾਡਾ ਕੋਈ ਜੀਅ ਤੇ ਨਹੀਂ ਮਰਿਆ? ਨਹੀਂ।
ਸਹੀ ਸਲਾਮਤ ਆਏ ਹੋ? ਅਮਨਾ ਮਾਨ ਆ ਗਏ। ਆਪਣਾ ਮਾਲ ਡੰਗਰ ਲੈ ਕੇ ਆਏ ਸੀ? ਮਾਲ ਡੰਗਰ ਸਾਡਾ ਲੰਘਿਆ ਜੀ ਨਹੀਂ ਲੰਘਿਆ? ਨਹੀਂ, ਉਹ ਕਿਉਂ? ਬਸ ਤਾਰੂ ਨਹੀਂ ਸੀ। ਅੱਛਾ, ਮਾਲ ਤਾਰੂ ਨਹੀਂ ਸੀ। ਨਹੀਂ ਭਰਿਆ ਸੀ? ਉਹ ਦਰਿਆ 'ਚ ਸੁੱਟਦੇ ਸਨ ਬਾਂਬੇ ਦਾ, ਉਹ ਪਿੱਛੇ ਨੱਸ ਜਾਂਦਾ ਸੀ। 8 ਦਿਨ ਬੈਠੇ ਰਹੇ। ਕਿੱਥੇ? ਰਾਵੀ ਤੇ। ਪੁਲ ਪਾਰ ਨਹੀਂ ਕੀਤਾ ਤੁਸੀਂ? ਮਾਲ ਨਹੀਂ ਲੰਘਿਆ। ਅੱਛਾ, ਅਸੀਂ ਤੇ ਬੇੜੀ ਤੇ ਕਰ ਦਿੱਤਾ ਗਏ। ਅੱਛਾ, ਆਹੋ, ਬੇੜੀ ਤੇ ਆਏ ਤੁਸੀਂ? ਹਾਂਜੀ, ਹੂੰ, ਬੇੜੀ ਤੇ ਲੰਘਿਆ ਮੁਲਕ। ਅੱਛਾ, ਵੀਰੋ ਕਹਿੰਦਾ, ਵੀਰੋ ਕੇ ਪਿੰਡ ਸੀ, ਉੱਥੋਂ ਦਾ ਮਲਾਹ ਸੀ। ਅੱਛਾ, ਸ਼ਾਹਬਦੀਨ। ਸ਼ਹਾਬਦੀਨ? ਹਾਂਜੀ, ਕਹਿੰਦੇ ਬੜਾ ਮਸ਼ਹੂਰ ਮਲਾਹ ਸੀ ਉਹ। ਬੱਲੇ ਬੱਲੇ ਬੱਲੇ, ਬੜਾ ਰੁਪਈਆ ਛਾਪਿਆ ਉਹਨੇ ਹੈ? ਲੁੱਟਾਂ ਵੀ ਬੜੀਆਂ ਕੀਤੀਆਂ। ਅੱਛਾ, ਕੀ ਦੱਸਾਂ, ਨਹੀਂ ਗਾਲ ਨਹੀਂ ਕਰਨੀ। ਨਹੀਂ ਗਾਲ ਤੇ ਨਹੀਂ ਕਰਨੀ ਉਂਝ। ਉਹਦਾ ਹਾੜੂ ਹੋ ਜਾਣਾ, ਚੜ ਜਾਣੀ ਰਾਵੀ, ਉਹਨੇ ਸਾਡੇ ਕੋਲ ਆ ਜਾਣਾ। ਅੱਛਾ, ਅਸਾਂ ਪੱਠੇ ਦੇਣੇ, ਰਾਸ਼ਨ ਦੇਣਾ, ਜੋ ਹੋ ਜਾਣਾ। ਉਹ ਕਿੱਥੇ ਆ ਕੇ ਬੈਠਾ ਇੱਥੇ? ਇੱਥੇ ਹਾਂ, ਯਾਰ ਇਹਦੇ ਛੱਟਾ ਜੂ ਆ ਗਿਆ। ਨਹੀਂ ਉਹਦਾ ਪਤਾ ਚੱਲਿਆ ਕਿ ਨਹੀਂ? ਨਹੀਂ, ਮੈਨੂੰ ਨਹੀਂ ਚੱਲਿਆ। ਭਾਵੇਂ ਦਰਿਆ ਦੇ ਵਿੱਚ ਹੀ ਰੁੜ ਗਿਆ ਹੋਵੇ ਆਖਰੀ ਨਹੀਂ ਨਹੀਂ, ਰੁੜਿਆ ਨਹੀਂ ਉਹ। ਹਾਂ, ਨਹੀਂ, ਆ ਹੋ ਗਿਆ। ਪਤਾ ਨਹੀਂ ਉਹ ਸ਼ੇਖੂਪੁਰੇ ਹੀ ਕਿ ਕਿੱਥੇ ਹੀ, ਖੁਦ ਸ਼ੇਖੂਪੁਰੇ ਬੈਠਾ ਹੀ, ਕੋਈ ਮੱਲਾ ਕੋਈ ਹੈ। ਅੱਛਾ ਅੱਛਾ ਅੱਛਾ, ਹਾਂ, ਇੱਧਰ ਫਿਰ ਐਸ ਪਿੰਡ ਕਿੱਦਾਂ ਆਏ? ਬਾਗਾਂ ਵਾਲੀ? ਲਾਲੀ। ਹਾਂ, ਉਹ ਸਾਈਆਂ ਨੂੰ ਆਰਡਰ ਨਹੀਂ ਸੀ ਆਉਣ ਦਾ। ਹੂੰ, ਇੱਧਰ ਉੱਧਰ ਨਹੀਂ ਜਾ ਸਕਦੇ, ਅੱਛਾ, ਉੱਧਰ ਦੇ ਇੱਧਰ ਨਹੀਂ ਸੀ ਆ ਸਕਦੇ। ਅੱਛਾ, ਸਾਈ ਇੱਕ ਬਹਿ ਗਿਆ ਧੱਕੇ ਨਾਲ ਬੇੜੀ 'ਚ, ਅੱਛਾ, ਸਾਬੂ ਦੀ 'ਚ। ਅੱਛਾ, ਉਹਨੇ ਆਖਿਆ ਯਾਰ ਤੁਹਾਨੂੰ ਆਰਡਰ ਨਹੀਂ। ਉਹ ਵੇਖ ਰਿਹਾ, ਉਹ ਸਾਬੂ ਪੂਰਿਆਂ ਦੇ ਨਾਲ ਸੀ। ਅੱਛਾ, ਹਾਂ, ਬਣਵਾਏ ਸੀ। ਉਹ ਤਲਵਾਰ ਸੀ ਬੇੜੀ 'ਚ, ਉਹਨੇ ਖਿੱਚ ਕੇ ਮੈਨੂੰ ਮਾਰੀ। ਆ ਪਈਓ ਸੀ ਉਹ ਸਾਈ ਦੇ? ਸਾਈ ਦੇ। ਅੱਛਾ, ਆ ਜਿਹੜਾ ਸੀ ਕੰਨਾਂ ਵਾਲਾ ਜਜ਼ਬਾ ਅੰਜ ਪੈ ਗਿਆ, ਅੱਖਾਂ ਨਾਲ ਵੇਖਿਆ। ਉਹਨੇ ਫਿਰ ਜਿੰਦ ਪੈਣਾ ਵੀਰੋ ਕੀ ਆਣ ਵੜਿਆ। ਅੱਛਾ, ਹੈਂ, ਉੱਥੇ ਸਾਈਆਂ ਨੂੰ ਪਤਾ ਕੀਤਾ, ਉਹ ਫਿਰ ਮੱਝੇ ਤੇ ਲੱਗ ਗਏ। ਸਾਈ ਮਰ ਗਿਆ ਸੀ? ਨਹੀਂ, ਅੱਛਾ, ਜਿਉਂਦਾ ਹੀ ਸੀ? ਪਤਾ ਆ ਜਿਉਂਦਾ ਕਰੇ। ਅੱਛਾ, ਉਹ ਨਾ ਚੁੱਕ ਕੇ ਨਾ ਰੋਟੀ, ਉਹ ਨਾ ਅੰਜ ਮਾਰੀ। ਅੱਛਾ, ਉੱਥੇ ਹਲਦੀ ਹੁਲਦੀ ਪਾ ਕੇ ਉਹ ਲੈ ਗਏ। ਅੱਛਾ, ਪਤਾ ਨਹੀਂ ਬਚਿਆ ਕਿ ਨਹੀਂ ਬਚਿਆ। ਅੱਛਾ, ਅੱਛਾ, ਫਿਰ ਤੁਸੀਂ ਏਦਾਂ ਇੱਥੇ ਕਿੱਦਾਂ ਆਏ ਐਸ ਪਿੰਡ? ਇਸ ਪਿੰਡ ਹਾਂ, ਉੱਥੋਂ ਬੇੜੀ ਤੇ ਨਿਕਲ ਗਏ। ਬੇੜੋਂ ਕੋ ਰਹੇ ਕੋਈ 2 ਰਾਤਾਂ 4। ਅੱਛਾ, ਫਿਰ ਲੱਗੇ ਸੁਤਿਆ ਸੀ ਪਿੰਡ, ਅੱਛਾ, ਸੁਤਿਆ। ਫਿਰ ਉੱਥੇ ਅਸੀਂ ਆਏ। ਹਾਂ, ਉੱਥੋਂ ਕੋ ਮਹੀਨਾ ਠਹਿਰੇ। ਅੱਛਾ, ਫਿਰ ਠੰਡ ਠੁੰਡ ਹੋ ਗਈ। ਹਾਂ, ਫਿਰ ਸਾਡੇ ਵੱਡੇ ਕਿਤੇ ਇੱਧਰ ਆਏ। ਉਹਨਾਂ ਪਸੰਦ ਪਿੰਡ ਉਹ ਹੀ ਕੀਤਾ, ਬਾਗਾਂ ਵਾਲੀ? ਆਹੋ, ਇੱਲਾਂ ਵਾਲੀ? ਇੱਲਾਂ ਵਾਲੀ ਕਿਹੜਾ। ਅੱਛਾ, ਤੇ ਬਾਗਾਂ ਇੱਕ ਚੱਕਿਆ। ਇਹਦਾ ਪੂਰਾ ਨਾਂ ਕੀ ਹੈ ਕਿਹਦਾ? ਪਿੰਡ ਦਾ? ਕਿਹੜੇ ਦਾ? ਇਹ ਜਿਹੜਾ ਤੁਹਾਡਾ ਪਿੰਡ ਹੈ? ਯਾਰ ਇੱਲਾਂ ਵਾਲੀ ਚੱਕ ਨੰਬਰ 19। ਚੱਕ ਨੰਬਰ 19? ਹਾਂਜੀ, ਸਹੀ ਹੋ ਗਿਆ। ਹਾਂ। ਅੱਛਾ, ਇੱਥੇ ਸਿੱਖ ਰਹਿੰਦੇ ਹੁੰਦੇ ਸੀ ਜਦੋਂ ਤੁਸੀਂ ਆਏ ਹੋ? ਉਦੋਂ ਲੈ ਗਏ ਹੁਣ ਮਗਰੋਂ। ਚਲੇ ਗਏ ਸਨ? ਆ ਪਿੰਡ ਖਾਲੀ ਸੀ। ਘਰ ਪੱਕੇ ਹੁੰਦੇ ਸੀ ਇੱਥੇ ਕਿ ਕੱਚੇ ਸੀ? ਸ਼ੇਖੂਪੁਰਾ ਸੀ ਲੰਘੇ। ਮਕਾਨ ਸੜੇ ਹੋਏ ਸ਼ੇਖੂਪੁਰੇ ਦੇ? ਸ਼ੇਖੂਪੁਰੇ ਦੇ ਕੋਈ ਬਚੇ ਹੋਏ। ਉਹ ਸਿੱਖ ਸੜੇ, ਉਹ ਕਾਨਾਂ ਦੇ ਨਾਲ ਹੀ ਲੱਗੇ ਸਿੱਖ। ਹੈਗੇ ਸੀ ਹਲੇ? ਹੈਂ, ਮਰੇ ਹੋਏ ਲੱਗੇ ਸੀ? ਸੜੇ। ਓਏ ਹੋਏ ਹੋਏ, ਆਪ ਹੀ ਛਾੜ ਕੇ ਖੜੇ ਕੀ ਬਣੇ, ਵਡੇਰੇ ਵਡੇਰੇ। ਅੱਛਾ, ਛਾੜ ਗਏ। ਬੜਾ ਜ਼ੁਲਮ ਵੇਖਿਆ ਤੁਸੀਂ ਉਸ ਵੇਲੇ? दरिया बारिश नहीं होना चाहिए हटी, जिन्ना जब दुनिया लंघी ही नहीं। बारिश बारिश पाला कहते लोग रुड़े भी बड़े आ बड़े। फिर वो थोड़े हो गए मुसलमान, जैसा पै गया को के पी ओके मुसलमाना ने
को हुक्के पींदे मर गए। ਉਹ ਕਿਉਂ ਭੁੱਖੇ ਪੀਂਦੇ ਮਰ ਗਏ? वो जैसा पै गया हिंदुआ का, ਅੱਛਾ हिंदुआ ही मारे। ਅੱਛਾ वो फिर साडा प्यो लंघ आया इधर पाकिस्तान में, वो जो उत्थे बैठे सन मालजू ना लंघे ਅੱਛਾ तो साडा चाचा गया, ਅੱਛਾ या भरा नूं ते लियावां खसम नूं खाए माल ਅੱਛਾ है। ये उधर गया तो गोली चल गई। ਅੱਛਾ वो छाबू का बेड़ा सी, वो बनने लगा है, वो पीछा के नहीं जावे, अच्छा हमला हो गया। चाचा साडा है ते एक बंदा उन्हें पेटी सुटी बेच अच्छा दरिया दे, वो कुंडे फड़े एक ने एक कुंडा ते एक ने गोली आवे ती ती बजन अच्छा जो गला रख वो पेटी उछल दी जावे, उन्हें लाभ बनने देता। वाह ਬਚ ਗਏ। बच गया। ਜਦੋਂ ਇਸ ਪਿੰਡ ਆਏ ਹੋ हाँ ਇੱਥੇ ਮਕਾਨ ਸਿੱਖਾਂ ਦੇ ਕੱਚੇ ਸੀ ਕਿ ਪੱਕੇ? पक्के। ਅੱਛਾ ਪੱਕੇ ਸੀ। हाँ जी ਕੋਈ ਦੱਸਦੇ ਨੇ ਜਿਹੜੇ ਇੱਥੋਂ ਦੇ ਵਸਨੀਕ ਸਨ ਕਿ ਕਿਹੜੇ ਕਿਹੜੇ ਇੱਥੇ ਮਸ਼ਹੂਰ ਸਿੱਖ ਰਹਿੰਦੇ ਸੀ? सिख नहीं जाना ਕਿਹੜੇ ਕਿਹੜੇ ਸਿੱਖ ਰਹਿੰਦੇ ਸੀ ਇਸ ਪਿੰਡ ਦੇ ਵਿੱਚ? जिथे भी आए हैं ਹਾਂ वधावा सिंह साडा मरबे आया। ਤੁਹਾਡੇ ਮਰੱਬੇ वाला? हाँ जी ਅੱਛਾ दो दे मुंडे, एक कहल सिंह, ਅੱਛਾ एक टहल सिंह, दो भरा। ਇਹ ਕੜਿਆਲ इला वाली ਦੇ आहो ਸਨ? वो भी जौड़े थे, असी भी जौड़े, ਵਾਹ उसे मरबे से असी जौड़े आए हैं। ਅੱਛਾ ਇੱਥੇ ਤੁਸੀਂ ਬੈਠੇ ਹੋ ਆ ਕੇ? आहो हरी सिंह हाँ ते सोखी सोखी सिंह। ਸਹੀ। हाँ ਵਾਹਵਾ ਜ਼ਮੀਨ ਚੰਗੀ ਸੀ ਹੈ? बड़ी काबल जमीन है, ਅੱਛਾ हर फसल होती। ਉਸ ਵੇਲੇ ਇੱਥੇ ਖੂਹ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? उदों नहरी खूह भी हैगा सन, हुण नहर लगदी है। ਅੱਛਾ ਨਹਿਰ। साडे मरबे च खूह सी, वो भी बहुते रहे हैं ਉਹ ਕਿਹੜੇ ਨਾਂ ਦਾ ਖੂਹ ਵੱਜਦਾ ਸੀ? असी। वधावा सिंह। ਅੱਛਾ ਵਧਾਵਾ ਸਿੰਘ ਦਾ ਖੂਹ। हाँ जी ਵਾਹ ਜੀ ਵਾਹ। दो मुंडे टहल सिंह ते कहल सिंह। ਵਾਹ अंब सन 12-13 बूटे ਅੱਛਾ ते जामनू सन 12-13 बूटे। ਹੈਗੇ ਨੇ ਹੁਣ? साडा मरबा ही वखरा। ਹੁਣ ਹੈਗੇ ਨੇ ਕਿ नहीं? ओ यार हाड़ आया, ओए अंब सो ਅੰਬ ਸੁੱਕ ਗਏ? ਓਏ ਹੋਏ ਹੋਏ। जो जड़ तोड़ते ना पानी च ਹਾਂ कल सुक जाते। जामनू अजे हैं बड़े। ਅੱਛਾ ਹਾਂ। ਉਸ ਵੇਲੇ ਦੇ? आ ਵਾਹ ਜੀ ਵਾਹ। ਬਾਬਾ ਜੀ ਹੁਣ 75-76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। वो बेचे असा कदे नहीं। ਚੰਗਾ ਕੀਤਾ। ਮੈਂ ਕਿਹਾ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ, अच्छा ਹੁਣ ਕਦੀ ਆਪਣਾ ਪਿੰਡ ਯਾਦ ਆਇਆ? यार बनना बनना ਯਾਦ ਆਉਂਦਾ ਹੈ? गोठ गोठ ਓਏ ਹੋਏ ਹੋਏ। ਅਗਰ ਮੌਕਾ ਮਿਲੇ, वतन। ਅਗਰ ਮੌਕਾ ਮਿਲੇ ਆਪਣਾ ਵਤਨ ਵੇਖਣ ਦਾ हाँ ਤੇ ਜਾਓਗੇ? वो तो हिलिया नहीं जाता, जावांगे किवें? ਤੁਹਾਨੂੰ ਗੱਡੀ 'ਚ ਲੈ ਜਾਈਏ? नहीं रहने दियो। ਨਹੀਂ ਅਗਰ ਦਿਲ ਕਰਦਾ ਉਂਝ? वो दिल से पे करदा ही है ना, ਅੱਛਾ पर हुण नहीं, ਹਿੰਮਤ ਨਹੀਂ ਰਹੀ। हिम्मत नहीं, ਤੁਹਾਡੇ ਵੱਡੇ ਜਿਹੜੇ ਸੀ ਬਜ਼ੁਰਗ कमजोरी बड़ी। ਬਜ਼ੁਰਗ ਸਨ ਜਿਹੜੇ, ਉਹ ਯਾਦ ਕਰਦੇ ਰਹੇ ਪਿੰਡ ਨੂੰ? बुढ़े ਹਾਂ चाचे बाबे ਹਾਂ। करदे ही, असी करने तो वो नहीं करदे, ਓਏ ਹੋਏ ਹੋਏ। जिन्हां दी उमरां लंघ जाण। ਚਲੋ ਕੋਈ ਨਾ ਕੋਈ ਬੰਦਾ ਵੇਖਦਾ ਹੋਏਗਾ ਤੁਹਾਡੀ ਵੀਡੀਓ ਤੇ ਰਾਬਤਾ ਕਰੇਗਾ, ਤੁਹਾਡੀ ਗੱਲ ਕਰਾਵਾਂਗੇ, ਮੁੰਡੇ ਨੂੰ ਨੰਬਰ ਦੇਵਾਂਗੇ, ਤੁਹਾਡੇ ਨਾਲ ਗੱਲ ਕਰਾਏਗਾ। ਚਲੋ ਠੀਕ ਹੋ ਗਿਆ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕੀਤੀਆਂ। ਬਹੁਤ ਮਿਹਰਬਾਨੀ ਬਜ਼ੁਰਗੋ, ਬਹੁਤ ਸ਼ੁਕਰੀਆ। आहो